ਸਿੱਖਾਂ ਨੇ ਮਾਰਿਆ ਨਹੀਂ ਸਾਨੂੰ ਅੱਛਾ। ਕਿਸੇ ਨੂੰ। ਉਹ ਅੱਛਾ ਵੀ ਜਿਉਂਦੇ ਆ ਗਏ ਨੇ, ਮੈਂ ਅਸੀਂ ਵੀ ਜਿਉਂਦੇ ਆ ਗਏ। ਅੱਛਾ ਸਿੱਖਾਂ ਨੇ ਨਹੀਂ ਮਾਰਿਆ। बिस्मिल्लाहिर्रहमानिर्रहीम अल्लाहुम्मा सल्ली अला मुहम्मद व अला आले मुहम्मद व बारिक वसल्लम। लखां करोड़ां दरूद सोहने कमली वाले आका हज़रत मुहम्मद मुस्तफ़ा सल्लल्लाहु अलैहि व आलिहि वसल्लम ते आप दी आल ते आप दे सहाबा ते। नाज़रीन, मैं वसीम हैदर PhD पंजाबी स्टूडियो तो वंड 47 दी प्रोग्राम लैके तुहाडे कोल हाज़र हाँ ते अज ऐसे अम्मा जी होरां नाल तुहाडी मुलाकात करवावांगे जिन्हां ने 47 दी वंड अपनी अखी वेखी। आओ उन्हां नाल मुलाकात करते हैं। नाजरीन, अज असी मौजूद हाँ अम्मा जी होरी जड़े उत्थों हिजरत करके लहिंदे पंजाब वाल आए। आओ उन्हां नाल जरा गलबात करते हैं। अम्मा जी, तुहाडा की हाल है? चंगा, शुक्र है। सेहत ठीक आ? अच्छा, तुहाडा नाम की है? हाजरा बीबी। हाजरा बीबी। हाँ जी। ते वालद साहब दा की नाम सी? तुहाडे वालद साहब दा? सज्जन। अच्छा, ਉਹਨਾਂ ਦਾ ਨਾਂ ਸੱਜਣ ਸੀ। ਅੱਛਾ, ਉੱਥੇ ਤੁਸੀਂ ਰਹਿੰਦੇ ਕਿਹੜੀ ਜਗ੍ਹਾ ਤੇ ਸੀ? ਅਸੀਂ ਰਹਿੰਦੇ ਸੀ ਚੱਕ ਚ। ਅੱਛਾ, ਚੱਕ ਸੀ ਹਸਨਪੁਰ ਚੱਕ। ਹਸਨਪੁਰ ਚੱਕ। ਹਸਨਪੁਰ ਚੱਕ। ਅੱਛਾ, ਇਹ ਲਾਗੇ ਸ਼ਹਿਰ ਕਿਹੜਾ ਸੀ? ਸ਼ਹਿਰ ਬਲਾਡਾ। ਬਲਾਡਾ। ਸਾਰਾ ਚੱਕ ਡੋਗਰਾਂ ਦਾ ਪਿੰਡਾਂ ਦੇ ਪਿੰਡ ਡੋਗਰ ਕਹਾਉਂਦੇ ਸੀ। ਹਰਾਮ ਸਾਨੂੰ ਉਹ ਕਿਹੜਾ ਜ਼ਿਲ੍ਹਾ ਸੀ ਜਿੱਥੇ ਤੁਹਾਡਾ ਪਿੰਡ ਸੀ? ਪਟਿਆਲਾ। ਜ਼ਿਲ੍ਹਾ ਪਟਿਆਲਾ ਤੇ ਪਿੰਡ ਬਲਾਡਾ ਸ਼ਹਿਰ। ਹਾਂ। ਤੇ ਲਾਗੇ ਉਹ ਬੋਹਾ ਬਲਾਡਾ ਫਾਫੜੇ ਆ ਲਾਗੇ। ਅੱਛਾ। ਉਹਨੇ ਇਦਾਂ ਦੇ ਚੱਕ ਸੀ। ਅੱਛਾ ਅੱਛਾ। ਹਾਂ, ਉਹ ਸ਼ਹਿਰ ਬਲਾਡਾ ਸੀ। ਸ਼ਹਿਰ ਬਲਾਡਾ ਸੀ। ਤੇ ਅੰਗਰੇਜ਼ ਅੰਗਰੇਜ਼ ਵੀ ਜਦੋਂ ਆ ਰੌਲਾ ਬਣਿਆ ਨਾ, ਉਹਨੇ ਹੈ ਉਹ ਇੱਧਰ ਦਾ ਸੀ। ਅੱਛਾ। ਮੈਨੂੰ ਸੁਰਤ ਹੈ, ਦੱਸਦਾ ਮੇਰਾ ਪਿਓ ਸਾਰੀਆਂ ਸਨ। ਉਹਨੂੰ ਫਿਰ ਸਿੱਖ ਮਾਰਨ ਪੈ ਗਏ। ਉਹ ਵਿਚਾਰੇ ਦੇ ਕੋਈ ਇੰਨੀਆਂ ਮਿੱਲਾਂ ਚੱਲਣ, ਮਿੱਲਾਂ ਵਾਲੀਆਂ ਇੱਥੋਂ ਲਿਆ ਕੇ ਉਹਨੇ ਪਾਕਿਸਤਾਨ 'ਚ ਮਿੱਲਾਂ ਲਾਈਆਂ। ਅੱਛਾ। ਕੋਈ ਉਹ ਬੇਲਣੀਆਂ, ਕੋਈ ਉਹ ਕੋਲੂ। ਇਹ ਕਿਹਦੀਆਂ ਮਿੱਲਾਂ ਚੱਲਦੀਆਂ ਸੀ? ਹਾਂ, ਅੰਗਰੇਜ਼ ਦੀਆਂ। ਅੱਛਾ। ਉਹ ਮਿੱਲਾਂ ਚੱਲਦੀਆਂ ਸੀ। ਅੱਛਾ। ਫਿਰ ਪਾਕਿਸਤਾਨ ਬਣੇ ਨਾ, ਫਿਰ ਮਾਰਨ ਪੈ ਗਏ। ਫਿਰ ਵਿਚਾਰ ਛੱਡ ਕੇ ਭੱਜ ਗਏ। ਤੁਸੀਂ ਉਹ ਆਪਣਾ ਪਿੰਡ ਛੱਡ ਕੇ ਨੱਸ ਆਏ ਉੱਥੋਂ? ਨਾ, ਅਸੀਂ ਤਾਂ ਉੱਥੇ ਰਹੇ ਬੜਾ ਸੋਹਣਾ। ਅੱਛਾ। ਸਾਨੂੰ ਤਾਂ ਇੱਥੋਂ ਜਾ ਕੇ ਸਾਨੂੰ ਨੇ ਸਿੱਖਾਂ ਨੇ ਮਾਰਿਆ। ਅੱਛਾ। ਜਿਹੜੇ ਬਸਦੇ ਸੀ ਨਾ, ਉਹਨਾਂ ਨੇ ਕੋਈ ਸਾਡਾ ਕੁੱਤਾ ਨੇ ਚੱਕਰ ਦਿੱਤਾ। ਅੱਛਾ। ਉਹਨਾਂ ਕਹੇ ਸਾਡੇ ਭਰਾ ਨੇ, ਅਸੀਂ ਨਹੀਂ ਜਾਣਦੇ। ਕੀ ਬਾਤ ਹੈ, ਮਾਸ਼ਾਅੱਲਾ। ਇੰਨੀ ਸਾਡੇ ਤੇ ਨੇਕੀ ਰਹੀ ਹੈ। ਅੱਛਾ। ਤੇ ਮੇਰਾ ਚਾਚਾ, ਮੇਰਾ ਪਿਓ ਤੇ ਅਸੀਂ ਖੈਰੀ ਮੇਰੀਆਂ ਹੈ ਤੇ ਸਾਡੇ ਹਾਲ ਸਾਂ ਜੀ। ਉਹਨਾਂ ਨੇ ਕੁੱਤਾ ਨੇ ਹੁਣ ਤਾਂ ਨਾਲ ਪਕਾਇਆ, ਨਾਲ ਖਾਧਾ। ਅੱਛਾ। ਹੁਣ ਇੱਕ ਆਖੀ ਵੀ ਨਹੀਂ। ਉਹਨਾਂ ਨੇ ਆਪਣੇ ਨਾਲ ਬੜਾ ਚੰਗਾ ਸਲੂਕ ਕੀਤਾ। ਉਹਨਾਂ ਨੇ ਇਹਦਾ ਸਲੂਕ ਕੀਤਾ। ਇੱਥੋਂ ਮਿੱਠੂ ਐਸ ਚੱਕ ਚੋਂ ਇੱਥੋਂ ਐਸ ਹੱਥ ਤੇ ਜਾ ਕੇ ਮਿੱਠੂ ਲਿਆ ਸਨ। ਮਿੱਠਣ ਕੋਟ ਵਾਲਾ ਮਿੱਠੂ ਨੇ ਜੀ, ਸਾਡੀ ਫੁੱਫੀ ਦਾ ਪੁੱਤ। ਉਹ ਤੁਹਾਡਾ ਭਰਾ ਸੀ? ਫੁੱਫੀ ਦਾ ਪੁੱਤ? ਫੁੱਫੀ ਦਾ ਪੁੱਤ ਸੀ। ਅੱਛਾ। ਤੇ ਇਹ ਨਾ ਉਦੋਂ ਫਿਰ ਪਾਕਿਸਤਾਨ ਬਣੇ ਤੇ ਆ ਗਏ। ਅੱਛਾ। ਇੱਥੇ। ਅੱਛਾ। ਉਹ ਜਿਹੜਾ ਤੁਹਾਡਾ ਪਿੰਡ ਸੀ, ਉਹ ਪਿੰਡ ਦੇ ਵਿੱਚ ਬਹੁਤੇ ਸਿੱਖਾਂ ਦੇ ਘਰ ਸੀ? ਹਾਂ। ਅੱਛਾ।
ਸਾਰਾ ਚਾਕੀ ਸਿੱਖਾਂ ਦਾ। ਅੱਛਾ ਬਸ ਅਸੀਂ 2 ਘਰ ਦੇ ਰਹਿੰਦੇ ਸੀ ਅੱਛਾ ਮੁਸਲਮਾਨਾਂ ਦੇ, ਇੱਕ ਸਾਡਾ ਇੱਕ ਤੇਲੀਆਂ ਦਾ। ਅੱਛਾ ਪਰ ਮਾਰਿਆ ਨਹੀਂ ਸਾਨੂੰ ਉਹਨਾਂ ਨੇ, ਹਾਂ ਸਿੱਖਾਂ ਨੇ ਮਾਰਿਆ ਨਹੀਂ ਸਾਨੂੰ ਕਿਸੇ ਨੂੰ। ਉਹ ਅੱਛਾ ਵੀ ਜਿਉਂਦੇ ਆ ਗਏ ਨੇ, ਅਸੀਂ ਵੀ ਜਿਉਂਦੇ ਆ ਗਏ। ਅੱਛਾ ਸਿੱਖਾਂ ਨੇ ਨਹੀਂ ਮਾਰਿਆ। ਅੱਛਾ ਲਾਂਬਰ ਮਾਰਦੇ ਸੀ ਜਿਹੜੇ ਇਕੱਠੇ ਬੜੇ ਹੋਏ। ਉਤੋਂ ਫਿਰ ਤੁਸੀਂ ਆਏ ਕਿੱਦਾਂ? ਇਹ ਜਦੋਂ ਇਹ ਇੱਥੋਂ ਲੈਣ ਗਿਆ ਸੀ ਤੁਹਾਡਾ ਭਾਈ? ਇੱਥੋਂ ਮਿੱਠੂ ਲੈਣ ਗਿਆ। ਅੱਛਾ ਕੰਪ ਸੀ ਕੰਪ। ਅੱਛਾ ਕੈਂਪ ਜਲੰਧਰ ਸ਼ਹਿਰ ਨਹੀਂ ਸੁਣਿਆ ਹੋ? ਹਾਂ ਹਾਂ ਜਲੰਧਰ ਸ਼ਹਿਰ ਚ ਜਾਂਦੇ ਸੀ, ਇਧਰੋਂ ਮੁਸਲਮਾਨ ਜਾਂਦੇ ਸੀ ਔਰ ਸਿੱਖ ਜੀ। ਇਧਰੋਂ ਸਿੱਖ ਜਾਂਦੇ ਉਧਰੋਂ ਜਾਂਦੇ ਸੀ, ਮੁਸਲਮਾਨ ਉਧਰੋਂ ਮੁਸਲਮਾਨ ਆਉਂਦੇ ਸੀ। ਅੱਛਾ ਉਹ ਫਿਰ ਗਿਣਦੇ ਸੀ, ਸਾਨੂੰ ਇਧਰ ਕਰ ਦਿੰਦੇ ਸੀ ਅੱਛਾ ਗਿਣ ਤੇ ਕੇ ਬਰਾਬਰ। ਉਹਨਾਂ ਨੂੰ ਉਧਰ ਲੈ ਜਾਂਦੇ ਸੀ। ਅੱਛਾ ਹਾਂ ਫਿਰ ਅਸੀਂ ਗੱਡੀ ਇੱਥੋਂ ਫਿਰ ਟਰੱਕ ਗਿਆ, ਅੱਛਾ ਟਰੱਕ ਚ ਸਾਨੂੰ ਬਹਾਰਿਆ। ਅੱਛਾ ਟਰੱਕ ਨੇ ਲਿਆ ਕੇ ਲਾਹੌਰ ਰਾਤ ਅੱਛਾ ਰਾਜ ਖਾਣ ਪੀਣ ਦਾ ਸਮਾਨ ਸਾਰਾ ਕੁਝ ਮਿਲਦਾ ਰਿਹਾ? ਕੈਂਪ ਚ ਮਿਲਦਾ ਰਿਹਾ। ਅੱਛਾ ਉੱਥੇ ਕੈਂਪ ਚ ਫਿਰ ਆਉਣ ਲੱਗਾ ਫਿਰ ਕੋਈ ਸ਼ੈ, ਹਾਂ ਫਿਰ ਆ ਕੇ ਆਪਣਾ ਪੱਲਾ ਹੀ ਖਾਦਾ ਅੱਛਾ ਤੇ ਉਹ ਨਾ ਅਸੀਂ ਤਾਂ ਬਚ ਗਏ ਸੀ ਤਲਾਸ਼ੀ ਚ। ਮੇਰੇ ਪਿਓ ਦੇ ਤਾਂ ਐਡੇ ਸੋਨੇ ਦੇ ਛੜ, ਮੇਰੇ ਅੱਬੇ ਦੇ 2 ਸੀ। ਸੋਨੇ ਦੇ ਕੜੇ ਪਾਏ ਸੀ? ਹਾਂ ਅੱਛਾ ਹੋਰ ਅਸੀਂ ਤਾਂ ਇੱਥੇ ਆਏ। ਉਹ ਉੱਥੋਂ ਪਾਏ ਸੀ ਤੇ ਉੱਥੋਂ ਪਾਏ ਇੱਥੇ ਆ ਗਏ? ਉੱਥੋਂ ਪਾਏ। ਅੱਛਾ ਰਾਜ ਕਿਸੇ ਨੇ ਨਹੀਂ ਕੁਛ ਨਾ ਰਾਜ ਉਹ ਨਹੀਂ ਸਿਖਾਉਂਦੇ, ਹਾਂ ਤਲਾਸ਼ੀ ਕਰਦੇ ਸੀ। ਜਿਹੜੀ ਚੋਰੀ ਦੀ ਹੁੰਦੀ ਸੀ ਉਹ ਖਾ ਲੈਂਦੇ, ਜਿਹੜਾ ਹੱਥ ਪੈਰ ਨਾਲ ਹੱਥ ਪੈਰ ਵਾਲਾ ਨਹੀਂ ਸੀ ਲਾਉਂਦੇ। ਇਹ ਜਦੋਂ ਵੰਡ ਪਈ ਆ ਹਾਂ ਉਦੋਂ ਉੱਥੋਂ ਜਦੋਂ ਸਾਰੇ ਆਏ ਆ ਤੁਸੀਂ ਉਦੋਂ ਨਾਲ ਹੀ ਆਏ ਸੀ ਨਹੀਂ। ਕਿ ਬਾਅਦ ਚ ਆਏ ਸੀ? ਬਾਅਦ ਚ ਅੱਛਾ ਤੁਸੀਂ ਬਾਅਦ ਚ ਆਏ ਹੋ। ਅਸੀਂ ਤਾਂ ਬਾਹਰ ਚ ਆਏ, ਦੁਨੀਆ ਅਮਨ ਹੋ ਗਿਆ, ਟਿਕ ਗਈ, ਬਹਿ ਗਈ। ਅੱਛਾ। ਇੱਥੇ ਮਿੱਠੂ ਤੈਨੂੰ ਨਾ ਆਇਆ, ਇੱਥੇ ਐਸ ਚੱਕ ਚ ਅੱਛਾ ਐਸ ਹੱਥ ਚ ਉਹ ਪਹਿਲੋਂ ਰਹਿੰਦਾ ਹੀ ਇੱਥੇ ਸੀ? ਨਹੀਂ ਉਹ ਵੀ ਨਾ ਉੱਥੇ ਆਇਆ ਸੀ ਉੱਥੋਂ ਉਹ ਵੀ। ਗਦਰ ਚ ਆਏ ਨੇ। ਅੱਛਾ ਅੱਛਾ ਹਾਂ ਉੱਥੋਂ ਆ ਗਿਆ ਸੀ ਉਹ ਅੱਛਾ ਨਾਲ, ਜਦੋਂ ਪਾਕਿਸਤਾਨ ਬਣਿਆ ਨਾ ਉਦੋਂ ਆ ਗਏ ਸੀ। ਅੱਛਾ ਬਥੇਰੀ ਦੁਨੀਆ ਸਾਡੇ ਨਾਲ ਦੀ। ਹੂੰ ਅਸੀਂ ਫਿਰ ਚੁਗਮੇ ਕੋਈ ਘਰ ਰਹਿ ਗਿਆ ਸੀ, ਆਮ ਨਹੀਂ ਸੀ। ਮਾੜਾ ਮਾੜਾ ਯਾਦ ਤੇ ਹੋਣਾ ਵੀ ਤੁਹਾਡੀ ਉਦੋਂ ਕਿੰਨੀ ਕੁ ਉਮਰ ਸੀ? ਮੇਰੇ 10 ਸਾਲਾਂ ਦੀ ਕੋਈ ਹੋਵੇਗੀ 12-14 ਸਾਲ ਦੀ। ਅੱਛਾ 12-14 ਸਾਲ हाँ ते उम्र का नहीं समझे हो मुझे, ये निगला नहीं समझ है। जी वो मिठू फिर सन ना जी उधरों आया, वो आप इतने टब्बर में छड़ के तो फिर चोरी है अच्छा पाकिस्तान च ना। इतों गदा तो चोरी निकल के गई है, अच्छा चोरी निकल के गया। फिर साढ़े को पूरा 6 महीने रहा। अच्छा फिर असें कैंप च गए, कैंप च फिर इधरों ट्रक हो जाता सी लाहौरों। अच्छा लाहौरों ट्रक जाता सी। अच्छा ਉਹਦੇ ਵਿੱਚ ਫਿਰ ਅਸੀਂ ਬਹਿ ਗਏ ਤੇ ਜਿਹੜੇ ਇਧਰੋਂ ਗਏ ਸੀ ਉਹ ਉੱਥੇ ਨਿਕਲ ਗਏ। ਅੱਛਾ ਅਸੀਂ ਫਿਰ ਬਹਿ ਗਏ ਸੀ ਲਾਹੌਰੋਂ ਆ ਕੇ ਫਿਰ ਜਿੱਥੇ ਮਰਜ਼ੀ ਕੋਈ ਤੁਰਿਆ ਫਿਰ। ਇੱਕ ਵਾਰੀ ਲਾਹੌਰ ਦੇ ਆ ਕੇ ਕੈਂਪ ਸੀ ਬੜਾ ਡਬਲ, ਅੱਛਾ ਉੱਥੇ ਛੱਡ ਦਿੰਦੇ ਸੀ। ਅੱਛਾ ਮੈਂ ਵੱਡੀ ਸੀ ਸਾਰਿਆਂ ਨਾਲ। ਅੱਛਾ ਤੁਸੀਂ ਕਿੰਨੇ ਭੈਣ ਭਰਾ ਸੀ? ਅਸੀਂ ਭੈਣਾਂ ਹੀ ਭੈਣਾਂ ਸੀ, ਅੱਛਾ ਕਿੰਨੀਆਂ? 4 ਭੈਣਾਂ। ਅੱਛਾ ਉਹ ਸਾਰੀਆਂ ਭੈਣਾਂ ਹੀ ਉੱਥੋਂ ਫਿਰ ਨਾਲ ਤੁਹਾਡੇ ਆਈਆਂ? ਹਾਂ ਨਾਲ ਆਈਆਂ। ਅਰੇ 26 ਦੇ ਕੋਈ ਨਿੱਕੀਆਂ ਤੇ ਦੋ ਚਲੇ ਗਏ। ਮੈਂ ਬਾਬਾ ਸੀ ਦੂਜੀਆਂ ਤਾਂ ਉੱਥੇ ਪਿੰਡ ਦੇ ਵਿੱਚ ਫਿਰ ਤੁਹਾਡਾ ਉੱਥੇ ਜਿਹੜੇ ਉਹ ਰਹਿੰਦੇ ਸੀ ਸਿੱਖ, ਉਹਨਾਂ ਦੇ ਘਰ ਆਉਣ ਜਾਣ ਹੈਗਾ ਸੀ? ਬੜਾ। ਉੱਥੇ ਕਿਸੇ ਦਾ ਨਾਂ ਯਾਦ ਆ? ਉੱਥੇ ਜਿਹੜੀਆਂ ਲਾਗੇ ਘਰ ਸੀ ਕਿਸੇ ਦਾ? ਬੜਾ ਨਾਂ ਯਾਦ ਨੇ। ਕੀ ਨਾਂ ਸੀ ਉਹਨਾਂ ਦਾ? ਭਾਗਾ। ਅੱਛਾ ਖਸਮਾਨ ਖਾਣਾ ਚੰਨਣ ਕੋਈ ਇਹ ਜਿਹੇ ਨਾਂ ਸੀ ਉਹਨਾਂ ਦੇ। ਅੱਛਾ ਉਹਨਾਂ ਦੀਆਂ ਫਿਰ ਉਦੋਂ ਤੁਸੀਂ ਛੋਟੀ ਜੀ ਉਮਰ 'ਚ ਸੀ, ਥੋੜੀ ਜੀ ਉਮਰ 'ਚ ਸੀ ਤੇ ਉਹਨਾਂ ਦੀਆਂ ਕੁੜੀਆਂ ਵੀ ਥੋੜੀ ਉਮਰ ਦੀਆਂ ਹੋਣੀਆਂ, ਸਹੇਲੀਆਂ ਹੋਣੀਆਂ ਸਾਡੇ ਖੇਡਦੀਆਂ ਤੇ। ਅੱਛਾ ਉਹ ਸਹੇਲੀਆਂ 'ਚੋਂ ਕਿਸੇ ਦਾ ਨਾਂ ਆਉਂਦਾ ਜੇ? ਇਹਦੀਆਂ ਇਕੱਠੀਆਂ ਖੇਡਣਾ, ਇਕੱਠੀਆਂ ਬਹਿਣਾ। ਉਹ ਕੋਈ ਨਹੀਂ ਸੀ ਉਹਨਾਂ ਨੇ ਵਿਚਾਰ, ਨਾਲ ਹੀ ਉਹਨਾਂ ਨੇ ਸਾਡੇ ਖਾ ਲੈਣਾ। ਅੱਛਾ ਨਾਲ ਹੀ ਤੁਸੀਂ ਖਾਣਾ। ਨਾਲ ਤੇ ਉਹ ਸਹੇਲੀਆਂ ਦੇ ਨਾਂ ਨਹੀਂ ਆਉਂਦੇ? ਨਾਂ ਹੁੰਦੇ ਸੀ, ਕਿਸੇ ਦਾ ਨਾਂ ਨੰਦੋ, ਕਿਸੇ ਦਾ ਨਾਂ ਚੰਦੋ, ਕਿਸੇ ਦਾ ਨਾਂ। ਅੱਛਾ ਇਹਦੇ ਨਾਂ ਹੁੰਦੇ ਸੀ। ਤੇ ਉਹ ਹੁਣ ਨਾ ਹੋਈਏ ਨਾ ਫਿੰਨੋ ਹੈ
ਫਿੰਨੋ ਇਹ ਜੇ ਨਾ ਹੁੰਦੇ। ਅੱਛਾ ਇੱਕ ਘਰ ਕਰਿਆਲਾ ਨਾ ਸੀ ਉੱਥੇ ਚੱਕ ਦੇ ਵਿੱਚ ਅੱਛਾ ਖੱਤਰੀਆਂ ਦਾ, ਹਾਂ ਦੂਜੇ ਸਾਰਾ ਸਿੱਖਾਂ ਦਾ। ਅੱਛਾ ਸਿੱਖ ਰਹੇ ਜੇ ਕੋਣ ਸੀ, ਹਿੰਦੂ ਜੇ ਸੀ, ਐਨ ਸਿੱਖ ਨਹੀਂ। ਇੱਕ ਸਿੱਖ ਹੁੰਦਾ ਉਹ ਤਲਵਾਰਾਂ ਵਾਲੇ, ਉਹ ਨਹੀਂ ਸੀਗੇ। ਅੱਛਾ ਉਹ ਹੀ ਸੀ ਸਿੱਖ ਜੀ। ਅੱਛਾ ਤੇ ਬੜਾ ਸੋਹਣਾ ਐਡਾ ਪੀਰਾ ਮੰਗੋ। ਫਿਰ ਸਾਨੂੰ ਵਿਦਿਆ ਕਰਨ ਆਏ, ਛੱਡਣ ਆਏ, ਤੋੜ ਜਲੰਧਰ ਚ ਰੱਖ ਗਏ। ਜਲੰਧਰ ਚੱਕ ਹੈ, ਸੁਣਿਆ ਉਹਨਾਂ ਹਾਂਜੀ 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 ਜਲੰਧਰ ਕੈਂਪ ਸੀ। ਅੱਛਾ ਇਧਰੋਂ ਦੁਨੀਆ ਜਾਂਦੀ ਸੀ ਜਿਹੜੀ, ਉਹ ਉੱਥੇ ਕਹਿੰਦੇ ਉਧਰੋਂ ਆਉਂਦੀ ਸੀ, ਉਹ ਵੀ ਉੱਥੇ। ਇਧਰੋਂ ਫਿਰ ਜਾਂਦੇ ਜੋ ਵਿਚਾਰੇ ਉਧਰ ਨਿਕਲ ਜਾਂਦੇ ਸੀ, ਜਿਹੜੇ ਆਉਂਦੇ ਸੀ ਅਸੀਂ ਟਰੱਕ 'ਚ ਚੜ੍ਹ ਕੇ ਫਿਰ ਇੱਥੇ ਲਾਹੌਰ ਆ ਗਏ। ਅੱਛਾ ਮੇਰੇ ਨਾਨਕੇ ਸੀ ਬਾਉਲ ਨਗਰ, ਅੱਛਾ ਉੱਥੇ ਆਏ ਆ। ਇੱਥੇ ਸਾਨੂੰ ਮਿੱਠੂ ਐਸ ਚੱਕ ਜੋ ਪਾਣੀ ਲੈ ਕੇ ਐਸ ਹੱਥ 'ਚ ਜਾ ਕੇ ਮਿੱਠੂ ਲੈ, ਥੋੜਾ ਅੱਛਾ। ਪਾਣੀ ਐਸ ਹੱਥ 'ਚ ਮਿੱਠੂ ਜਾ ਕੇ ਗਿਆ। ਅੱਛਾ 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 ਮਿੱਠੂ ਫੇਰ ਵੀ ਚਲਾ ਗਿਆ ਸੀ। ਉਹ ਚੋਰੀ ਲੰਘ ਜਾਂਦਾ ਸੀ ਇੱਧਰ ਕਿਥੋਂ, ਅੱਛਾ ਨਹਿਰ ਨੋਰ ਤੋਂ ਵੀ ਪਤਾ ਆਹੋ ਨਹੀਂ। ਆਕੜਾ ਤੋਂ ਕ੍ਰਾਸ ਕਰਦਾ ਸੀ ਨਾ ਉਹ। ਅੱਛਾ ਉਹਦੀ ਮਸ਼ੀਰਾ ਬਾਅਦ ਚ ਆਈ ਰਹੀ ਉਹਦਾ ਭਰਾ ਇਹ ਵੀ ਇੱਕ ਹਿੰਦੁਸਤਾਨ 'ਚ ਹਜੇ ਮਰ ਵੀ ਉਹਦਾ ਗਿਆ। ਹਾਂ ਮਿੱਠੂ ਦਾ ਅੱਛਾ ਮਰ ਗਿਆ ਕਿ ਉਹਦਾ ਨਾਮ ਹੁੰਦਾ ਤੁਹਾਨੂੰ? ਹਾਂ ਰੌਣਕ ਦਾ ਨਾਂ, ਰੌਣਕ। ਰੌਣਕ ਉਹਦਾ ਨਾਂ ਸੀ। ਹਾਂ ਭਰਾ ਦਾ ਨਾਂ ਰੌਣਕ। ਹਾਂ ਅੱਗੋਂ ਉਹਦੀ ਔਲਾਦ ਹੋਏਗੀ ਹਾਂ ਉੱਥੇ? ਹੋਰ ਉਹਦੀ ਔਲਾਦ ਟੱਬਰ। ਉਹਦੀ ਔਲਾਦ ਦਾ ਕੋਈ ਪਤਾ ਕੋਈ ਉਹਨਾਂ ਦਾ ਕੀ ਨਾਂ? ਇੱਕ ਮੇਰੀ ਸਕੀ ਭੂਆ ਜੇ ਉੱਥੇ। ਅੱਛਾ ਹਾਂ ਉਹ ਭੂਆ ਦਾ ਵੀ ਨਾਂ ਹੁੰਦਾ ਹੋਣਾ ਤੁਹਾਨੂੰ? ਹੋਰ ਇਹਨਾਂ ਨਾਂ ਦਾ ਨਾਂ। ਅੱਛਾ ਤਿੰਨ ਮੇਰੀਆਂ ਫੁੱਫੀਆਂ ਸੀ ਅੱਛਾ ਤੇ ਇੱਕ ਤਾਂ ਮਰ ਗਈ ਸੀ ਵਿਚਾਰੀ, ਇੱਧਰ ਆ ਕੇ ਮਰੀ ਹੈ। ਫੁੱਫੋ ਤੁਹਾਡੀ ਤੁਹਾਨੂੰ ਇੱਥੇ ਮਿਲ ਕੇ ਗਈ? ਹਾਂ ਆਉਂਦੇ ਰਹਿੰਦੇ। ਅੱਛਾ ਉੱਥੋਂ ਨਾ ਪਰਮਟ ਸਾਦੇ ਸੀ, ਪਰਮਟ ਅੱਛਾ ਉਹ ਦੇਖ ਕੇ ਦੇ ਦਿੰਦੇ ਸੀ। ਤੇ ਪਹਿਲਾਂ ਉੱਥੇ ਹਿੰਦੁਸਤਾਨ 'ਚ ਸੀ ਕੋਈ ਅਫਸਰ, ਉਹਨਾਂ ਨੂੰ ਦਿਖਾਉਂਦੇ ਸੀ। ਫਿਰ ਇੱਥੋਂ ਜਦੋਂ ਲੰਘਦੇ ਸੀ ਮਲਟੜੀ ਉਰਾਂ ਦੀ ਬੈਠੀ ਆਪਣੇ ਮੁਸਲਮਾਨਾਂ ਦੀ, ਆਹੋ ਪਰੇ ਬੈਠੀ ਸੀ ਹਿੰਦੂਆਂ ਦੀ। ਅੱਛਾ ਉਹ ਫਿਰ ਉਹਨਾਂ ਨੂੰ ਦਿਖਾਉਂਦੇ, ਉਹ ਦੇਖ ਕੇ ਤੇ ਫਿਰ ਲਗਾ ਦਿੰਦੇ ਵੀ ਜਾ ਚਲੇ ਜਾ। ਅੱਛਾ ਜਿੱਦੇ ਵਾਦਾ ਪੂਰਾ ਆ ਜਾਣਾ, ਪਹਿਲੋਂ ਬਾਗਾ ਤਾਂ ਚੰਗਾ ਜੇ ਪਿੱਛੋਂ ਗਿਆ ਫਿਰ ਆ ਕੇ ਫੜ ਲੈਂਦੇ ਸੀ। ਉਹ ਕਿੰਨੀ ਕੁ ਦੇਰ ਬਾਅਦ ਆਈਆਂ ਸੀ ਭੂਆ, ਜਦੋਂ ਵੰਡ ਪਈ ਉਹ ਤੋਂ ਕਿੰਨੀ ਕੁ ਦੇਰ ਬਾਅਦ ਆਈਆਂ ਸੀ ਤੁਹਾਨੂੰ ਮਿਲਣ? ਅਸੀਂ ਉਹ ਫੁੱਫੀ ਜਿਹੜੀ ਤੁਹਾਡੀ ਆਈ ਸੀ ਮਿਲਣ, ਉਹ ਆ ਵਿਚਾਰੀ ਆ ਹੁਣ ਤਾਂ 15 ਸਾਲ ਹੋਏ ਹੋਣਗੇ ਮਰ ਕੇ, ਇੱਥੇ ਆਈ ਮਿਲ ਕੇ ਗਈ। ਅੱਛਾ ਹਾਂ 15 ਸਾਲ ਹੋਣਗੇ। ਇੱਕ ਫੁੱਫੀ ਸੀ ਉਹਦਾ। ਉਹਦੇ ਬੱਚਿਆਂ ਦੇ ਨਾਮ ਆਉਂਦੇ ਹੋਣੇ ਤੁਹਾਨੂੰ? ਹਾਂ ਬੱਚਿਆਂ ਦੇ ਨਾਮ, ਇੱਕ ਦਾ ਇੱਕੋ ਹੀ ਉਹਦਾ ਪੁੱਤਰ ਤੇ ਸਾਲੋ ਸੀ, ਅੱਛਾ ਦੂਜੀਆਂ ਕੁੜੀਆਂ ਚ ਤਿੰਨ ਚਾਰ। ਅੱਛਾ ਤੇ ਉਹ ਚੱਕ ਨੰਗਲਾ ਸੀ, ਚੱਕ ਨੰਗਲਾ ਸੀ, ਚੱਕ ਨੰਗਲਾ ਨੰਗਲਾ ਨੰਗਲਾ। ਹਾਂ ਅੱਛਾ ਸਾਰਾ ਤੇ ਉਹ ਜ਼ਿਲ੍ਹਾ ਉਹਨਾਂ ਦਾ ਕਿਹੜਾ ਸੀ? ਇਹ ਜਿਹੜਾ ਲਾਹੌਰ ਪਟਿਆਲਾ। ਪਟਿਆਲਾ ਅੱਛਾ ਜ਼ਿਲ੍ਹਾ ਪਟਿਆਲਾ ਸੀ। ਜ਼ਿਲ੍ਹਾ ਪਟਿਆਲਾ ਹੀ ਸੀ। ਹਾਂ ਉਹ ਹਜੇ ਵੀ ਉੱਥੇ ਹੀ ਬੜਾ ਰਹਿੰਦੇ? ਬੜਾ ਪਟਿਆਲੇ ਦਾ ਜ਼ਿਲ੍ਹਾ ਬੜਾ ਹੈ, ਵੱਡਾ। ਇਹ ਸਾਰਾ ਜ਼ਿਲ੍ਹਾ ਵੱਡਾ ਅੱਛਾ ਪਟਿਆਲੇ ਦਾ। ਪਟਿਆਲਾ ਸੀ ਸਹੀ। ਤੇ ਉਹ ਕੋਈ ਹੁਣ ਤਾਂ ਕਾਕਾ ਇੱਕ ਚੱਕ ਉੱਥੇ ਸ਼ਹਿਰ ਹੈ, ਮੁਸਲਮਾਨ ਹੈ, ਉਹ ਆਪਣਾ ਬਾਦਸ਼ਾਹ ਅੱਛਾ ਮਨੇਰ ਕੋਟਲਾ ਹੈ। ਅਜੇ ਵੀ ਕਦੇ ਸੁਣਿਆ ਤੇ ਇੱਥੇ ਸਾਡੇ ਬੰਦੇ ਨਾ ਅਜੇ ਉਹਨਾਂ ਦੀਆਂ ਨਾ ਸੁੱਖਾਂ ਸਰੀਆਂ ਉਸ ਪੀਰ ਦੀਆਂ ਨੇ। ਉਹ ਪੀਰ ਹੈ ਮਨੇਰ ਕੋਟਲੇ ਦੇ ਵਿੱਚ, ਜਿਹਨੇ ਆਪਣਾ ਪੀਰ ਹੈ। ਅੱਛਾ ਇਸ ਤਰ੍ਹਾਂ ਪੀਰ ਹੈ ਉੱਥੇ। ਉਹ ਜਿਹੜਾ ਵੜਦਾ ਸੀ ਨਾ 12 ਚੱਕ ਤੇ ਉਹਨਾਂ ਹੋ ਜਾਣਾ ਸੀ। ਸਿੱਖ ਨਹੀਂ ਬੜਿਆ ਉੱਥੇ। 12 ਚੱਕ ਸੀ ਉਹ। ਅੱਛਾ ਜਿਹੜਾ ਬਿਨਾਂ ਪੁੱਛਿਆ ਜਾ ਕੇ ਕੋਈ ਮਾਰਨ, ਜਾਂ ਹਿੰਦੂ ਜਾਂ ਮੁਸਲਮਾਨ, ਜਿਹੜਾ ਕੋਈ ਬਾਦੇ ਵਾਲਾ ਵੜਦਾ ਸੀ ਨਾ, ਜਦੋਂ ਉਸ ਉਹਦੇ ਵਿੱਚ ਪੈਰ ਪਾਉਂਦਾ ਸੀ ਉੱਥੇ ਨਾ ਹੋ ਜਾਣਾ ਸੀ। ਅੱਛਾ ਹਾਂ ਗਾਂ ਉੱਥੇ ਨਾ ਉਹ ਹੀ ਮੁਸਲਮਾਨ, ਉਹ ਹੀ ਹਿੰਦੂ, ਜਿਹੜੇ ਅਗਲੇ ਪਾਸੇ ਉਹ ਹੀ ਚੂੜੇ, ਉਹ ਹੀ ਉਹਦਾ ਨਾਮ ਹੁੰਦਾ ਪੀਰ ਸਾਹਿਬ ਦਾ? ਮਲੇਰਕੋਟਲੇ ਤੋਂ ਮਸ਼ਹੂਰ ਸੀ ਨਾ ਇਹ ਸਭ ਮਲੇਰਕੋਟਲੇ ਆਉਂਦੇ ਨੇ, ਪਤਾ ਨਹੀਂ ਹੁਣ ਇੱਥੇ ਖਤਮ ਦਬਾਉਂਦੇ ਨੇ ਜੇ ਵੀ ਸਾਡੇ। ਅੱਛਾ ਸਾਡੇ ਘਰ ਖਤਮ ਦਬਾਉਂਦੇ ਨੇ ਜੇ ਵੀ। ਅੱਛਾ 28 ਚੋਂ ਅਸਲ ਉਹ ਪਿੰਡ ਨਾਂ ਨਾਲ ਨਹੀਂ ਸੀ ਨਾ, ਜਿਵੇਂ ਚਿਸ਼ਤੀਆਂ ਸ਼ਰੀਫ ਵਾਲੇ, ਇਵੇਂ ਉਹ ਮਲੇਰਕੋਟਲਾ ਸ਼ਹਿਰ ਹੁਣ ਆਪਣੇ ਵਿੱਚ ਆਹੋ ਦਬਾਉਂਦੇ ਨੇ। ਇਹ ਖਤਮ ਸਾਰੇ ਆਪਣੇ ਦਬਾਉਂਦੇ ਖਤਮ।
ਖਤਮ ਲਾਉਂਦੇ ਨੇ ਇਹ ਵੀ ਪੀਰ ਦਾ ਉਸੇ ਤਰ੍ਹਾਂ ਮੰਨਦੇ ਨੇ ਪੀਰ ਨੂੰ, ਮਤਲਬ ਪੀਰ ਬੜੇ ਕਰਨੀ ਵਾਲੇ ਤੇ ਬੜਾ ਉਹ ਪੁਰਾਣਾ ਪੀਰ ਕਿਸੇ ਜ਼ਮਾਨੇ ਦਾ ਖਰਾ ਕਦੋਂ ਖਰਾ ਪੁਰਾਣਾ ਪੀਰ। ਉਹਨਾਂ ਦੀ ਜੂਹ ਦੇ ਵਿੱਚ ਕਤਲੋ ਗਾਰਤ ਨਹੀਂ ਹੋਈ। ਉੱਥੇ ਜਿਹੜਾ ਕਾਕਾ 12 ਚੱਕ ਸੀ, ਜਿਹੜਾ ਉਹਦੀ ਜੂਹ ਦੇ ਵਿੱਚ ਜਾਂਦੇ ਅੰਨਾ ਹੋ ਜਾਂਦਾ ਸੀ, ਉਹ ਨਹੀਂ ਸੀ ਦਿਸਦਾ। ਨਾ ਹਿੰਦੂ ਨੂੰ ਮਾਰਦਾ ਸੀ ਨਾ ਮੁਸਲਮਾਨ ਨੂੰ ਮਾਰਦਾ ਸੀ, ਉਸ ਪੀਰ ਨੇ ਚੱਕ ਦਿੰਦਾ ਉਹ ਜਿਹੜੀ ਜਿਹੜੀ ਉਹਦੀ ਫਸਲ। ਤੁਸੀਂ ਕਦੀ ਗਏ ਸੀ ਉਸ ਪੀਰ ਕੋਲ? ਮੈਂ ਤਾਂ ਉਹਨੇ ਮੈਂ ਕੀ ਜਾਣਾ ਸੀ, ਸਾਰੇ ਜਾਂਦੇ ਸੀ। ਅੱਛਾ ਅੱਛਾ। ਹਾਂ, ਉਹ ਸਾਡੀ ਫੁੱਫੀ ਜਿਹੜੀ ਉਹ ਸਾਲ ਦੇ ਸਾਲ, ਅੱਛਾ, ਤੇ ਉਹ ਸਾਲ ਦੇ ਸਾਲ ਸਾਲ ਮਗਰੋਂ ਮੇਲਾ ਲਵਾਉਂਦਾ ਸੀ। ਅਸੀਂ ਤਾਂ ਨਹੀਂ ਕਹਿੰਦੇ ਕਿ ਸਾਨੂੰ ਕਿਹੜੀ ਸਹੂਲਤ ਆ, ਸਾਨੂੰ ਤਾਂ ਸਹੂਲਤ ਕੋਈ ਨਹੀਂ। ਤੇ ਪਿੰਡ ਦੀਆਂ ਕੋਈ ਹੋਰ ਗੱਲਾਂ ਤੁਹਾਨੂੰ ਕੋਈ ਪਤਾ ਹੋਵੇ? ਪਿੰਡ 'ਚ ਨੇੜੇ ਨੇੜੇ ਹੀ ਪਿੰਡ ਹੁੰਦੇ ਸੀ ਨਾ, ਨਾਲ ਕੋਈ ਪਿੰਡ ਜਿਵੇਂ ਹੁਣ ਇੱਥੇ ਲੰਬੜਦਾਰ ਹੁੰਦੇ ਆ, ਉਵੇਂ ਉੱਥੇ ਵੀ ਹੁੰਦੇ ਸੀ ਨੰਬਰਦਾਰ? ਹੋਰ ਅੱਛਾ, ਲੰਬਰਦਾਰ ਇਹ ਸੋਹਣੇ, ਤੁਸੀਂ ਤਾਂ ਇੱਥੇ ਬੈਠੇ ਹੀ ਨਹੀਂ। ਉੱਥੇ ਨਾ ਅਸੀਂ ਸਾਡੇ ਸੱਥਾਂ ਉਹਨਾਂ ਨੇ ਕਰਨਾ ਪਿੰਡ ਦਾ ਇੱਕ ਪਾਸੇ ਨਾ ਪਿੰਡ ਦਾ ਨਕਾਰ, ਆਪਣਾ ਤਾਂ ਉਧਰੋਂ ਹੀ ਵੜ ਗਏ, ਇਧਰੋਂ ਹੀ ਵੜ ਗਏ, ਇਧਰੋਂ ਵੀ ਨਾ ਉਹ ਚੱਕਦੇ ਇੱਕ ਪਾਸਿਓਂ ਵੜਨਾ ਹੈ। ਅੱਛਾ, ਦਰਵਾਜ਼ਾ ਲੱਗਾ ਹੋਇਆ। ਅੱਛਾ, ਇੱਕ ਪਾਸਿਓਂ ਵੜਨਾ ਇੱਥੋਂ, ਇੱਥੇ ਸਾਰੇ ਐਡਾ ਰੁੱਖਾ ਨਿੰਮਾਂ, ਮੰਜੀਆਂ ਲਾਈਆਂ, ਕੁੜੀਆਂ ਨੇ ਪੀਂਘਾਂ ਪਾਈਆਂ, ਏਦਾਂ ਹੁੰਦੇ। ਆ ਉਹਨਾਂ ਦੀਆਂ ਕੁੜੀਆਂ ਦੀਆਂ ਹਿੰਦੂਆਂ ਦੀਆਂ ਨਾ ਹੁੰਦੀਆਂ ਸੀ ਤੀਆਂ ਸਾਡੇ ਸੀ। ਤੀਆਂ ਕੁੜੀਆਂ ਨੇ ਪੀਂਘਾਂ ਪਾਉਣੀਆਂ, ਝੂਟਣੀਆਂ, ਤੇ ਉਹ ਕੁਛ ਨਹੀਂ ਸੀ। ਤੇ ਇਹ ਥੇ ਹੁਣ ਕੋਈ ਨਹੀਂ ਵਾ, ਉਹਨਾਂ ਨੇ ਮਾਰ ਕੇ। ਉਹ ਤੁਹਾਡੇ ਜਿਹੜੇ ਕੋਈ ਗੁਆਂਢੀ ਸੀ ਲਾਗੇ, ਕਿਸੇ ਬਾਬੇ ਦਾ, ਕਿਸੇ ਸਹੇਲੀ ਦਾ ਕੋਈ ਨਾਂ ਯਾਦ ਆ ਤੁਹਾਨੂੰ? ਆਂਢ ਗੁਆਂਢ ਬਾਬੇ ਨਾਲ ਸਾਡੇ ਬੂਆ ਆ ਸਾਡੇ ਨਾਲ ਮਿਸਤਰੀ ਸੀ। ਅੱਛਾ, ਉਹਦਾ ਕੀ ਨਾਂ ਸੀ ਮਿਸਤਰੀ ਦਾ? ਆਸੂ। ਆਸੂ? ਆਸੂ ਮਿਸਤਰੀ ਦਾ ਨਾਂ ਆਸੂ। ਅੱਛਾ, ਉਹਦੇ ਪੁੱਤ ਦਾ ਨਾਂ ਖੜੇਕੀ ਤੋਤੀ ਕੇ ਕੀ ਲੈ ਇੱਧਰ ਸੀ ਨਾਲ, ਨਾ ਭੁੱਲ ਗਏ ਬੜੇ ਨਾਂ ਹੁੰਦੇ ਸੀ। ਇੱਕ ਇਲਾਕਾ ਇੱਕ ਪਾਸਾ ਸੀ ਕਮੀਆਂ ਦਾ, ਹਾਂ ਮਿਸਤਰੀਆਂ ਦਾ ਆ, ਮਾਛੀਆਂ ਦਾ ਆ ਨਾਲ ਸਾਡਾ ਐ ਸੀ ਕਮੀਆਂ ਦੇ ਘਰ। ਫਿਰ ਜੋ ਤੁਸੀਂ ਉੱਥੋਂ ਆਏ ਤੁਹਾਨੂੰ ਆਉਣ ਨਹੀਂ ਸੀ ਦਿੰਦੇ? ਉਹ ਨਾ ਉਹਨਾਂ ਵਿਚਾਰਿਆਂ ਸਾਨੂੰ ਕੀ ਆਖਣਾ, ਆਂਦੇ ਨੇ ਨਾ ਬੰਦਿਆਂ ਨੂੰ ਹਟਾਇਆ। ਉਹ ਆਂਦੇ ਸੀ ਵੀ ਨਾ ਜਾਓ, ਰਹੋ ਤੁਸੀਂ, ਹੁਣ ਕਿਉਂ ਜਾਂਦੇ ਹੋ, ਰਹੋ। ਅੱਛਾ, ਤੇ ਉਹ ਛੱਡ ਕੇ ਫਿਰ ਆਪ ਗਏ। ਫਿਰ ਉਹ ਆਪ ਉੱਥੋਂ ਛੱਡ ਕੇ ਗਏ ਤੁਹਾਨੂੰ ਉੱਥੇ? ਮਲੇਰਕੋਟਲੇ ਛੱਡ ਕੇ ਗਏ। ਅੱਬਾ ਆਖੇ ਬਈ ਅਸੀਂ ਨਾ, ਮੇਰਾ ਭੈਣਾ ਭਰਾ ਕੋਈ ਨੀ ਗਾ, ਮੈਂ ਜਾਣਾ ਹੀ ਜਾਣਾ। ਉਹਨਾਂ ਨੇ ਆਖਿਆ ਲੈ ਮੈਂ ਜਾਣਾ ਤੇ ਫਿਰ ਜਾ। ਇੱਥੋਂ ਚਿੱਠੀਆਂ ਪਾਉਂਦੇ ਰਹੇ, ਮਿਲਣ ਜਾਂਦੇ ਰਹੇ, ਹਰ ਇੱਥੋਂ ਪਰਮਟ ਬਣਾ ਦਿੰਦੇ। ਸਾਡੀ ਫੁੱਫੀ ਵੀ ਆਈ, ਉਹ ਇੱਥੋਂ 3 ਮਾਮਲੇ ਨੇ, ਇੱਕ ਇੱਥੇ ਲਾਹੌਰ ਦੇਣਾ, ਇੱਕ ਗਾਂ ਤੇ ਦੇਣਾ, ਇੱਕ ਗਾਂ ਉੱਥੇ ਜਿੱਥੇ ਹਿੰਦੁਸਤਾਨ ਤੇ ਪਰਾਂ ਲੰਘਣਾ ਉੱਥੇ ਦੇ। ਉਹ ਫਿਰ ਆਉਂਦੇ ਫਿਰ ਫੜ ਲਿਆਉਣਾ। ਅੱਬਾ ਜੀ ਤੁਹਾਡੇ ਫਿਰ ਜਾਂਦੇ ਰਹੇ ਉੱਥੇ? ਹਾਂ, ਮਿਲਣ ਜਾਂਦੇ ਸੀ। ਮਿਲ ਜਾਂਦੇ ਹੁੰਦੇ ਸੀ? ਮਿਲ ਕੇ ਆ ਜਾਵੇ 10-20 ਦਿਨ। ਅਸੀਂ ਰਹੇ ਥੋੜਾ ਚਿਰ, ਫਿਰ ਵਿਚਾਰਾ ਬੜਾ ਹੋ ਗਿਆ। ਭਰਾ ਸਾਡਾ ਇੱਕ ਸੀ, ਉਹ ਮਰ ਗਿਆ ਸੀ ਇੱਥੇ ਆ ਕੇ। ਇੱਥੇ ਆ ਕੇ ਫੌਤ ਹੋਏ ਸੀ? ਹਾਂ, ਇੱਥੇ ਆ ਕੇ। ਉਹ ਤੁਹਾਡੇ ਨਾਲੋਂ ਵੱਡਾ ਸੀ? ਛੋਟਾ ਭਰਾ ਛੋਟਾ ਸੀ ਤੁਹਾਡੇ ਨਾਲ ਕਿ ਵੱਡਾ ਸੀ? ਛੋਟਾ ਸੀ। ਚਲੋ ਅੰਮਾ ਜੀ, ਤੁਹਾਨੂੰ ਯਾਦ ਤੇ ਆਉਂਦਾ ਹੋਏਗਾ ਹੁਣ ਵੀ ਉਦੋਂ ਜਦੋਂ ਇੱਥੇ ਆ ਗਏ ਸੀ, ਪਿਛਲੇ ਜਿਨ੍ਹਾਂ ਦੇ ਨਾਲ ਰਹਿੰਦੇ ਰਹੇ ਸੀ ਉਹਨਾਂ ਨਾਲ? ਹੋਰ ਕਮਰਾ ਭੁੱਲ ਗਏ, ਯਾਦ ਬੜਾ ਹੈ, ਪਰ ਅਗਲੀ ਗੱਲ ਉਹਨਾਂ ਨੇ ਬਥੇਰੀਆਂ ਚਿੱਠੀਆਂ ਪਾਈਆਂ, ਹਰ ਸ਼ੈ ਕੀਤੀ। ਆਂਦੇ ਰਹੇ ਤੈਨੂੰ ਦੱਸਿਆ ਵੀ ਪਿਓ ਇੱਕ ਵਾਰੀ ਮਿੱਠੂ ਇਹ ਮੇਰਾ ਆਇਨ ਜਾ ਕੇ, ਤੇ ਆਮ ਨਹੀਂ ਸੀ ਨਾ ਜਾਣਾ ਪੈਂਦਾ। ਤੇ ਅੱਬਾ ਜੀ ਕੀ ਕੰਮ ਕਰਦੇ ਸੀ ਉੱਥੇ? ਘਮਿਆਰਾਂ ਵਾਲਾ ਭਾਂਡੇ। ਅੱਛਾ, ਭਾਂਡੇ ਕਰਦਾ ਸੀ ਬੜਾ, ਕੋਈ ਬੰਦਾ ਨਹੀਂ ਸੀ ਭਾਂਡਿਆਂ ਲੱਭਦਾ, ਇੱਥੇ ਤਾਂ ਲੱਭਦਾ ਹੀ ਕੋਈ। ਇੰਨਾ ਦਾਣਾ ਹੋਣਾ, ਚੁੱਕਿਆ ਨਾ ਜਾਣਾ। ਆ ਕਣਕਾਂ ਨਾ 2-2 ਭਰੀਆਂ।
ਅੱਛਾ ਇੱਕ ਕੜਾ ਲਿਆ, 2 ਭਰੀਆਂ ਲੈ ਜਾ, 3 ਭਰੀਆਂ ਲੈ ਜਾ, ਜਿੰਨਾ ਮਰਜ਼ੀ ਕਣਕ ਚੱਕ ਲਿਆ। ਪਤਾ ਨਹੀਂ ਉਹ ਇਲਾਕਾ ਹੀ ਇਲਾ ਸੀ, ਬੜੇ ਰਿਜਕ ਬੜਾ ਰਿਜਕ ਸੀ। ਛੋਲੇ ਜੌਂ ਅੰਦਰ ਭਰੇ ਛੋਲੇ। ਉਦੋਂ ਇੱਕ ਦੂਸਰੇ ਨਾਲ ਕੋਈ ਸ਼ੈਵਾਂ ਲੈ ਆਉਣੀਆਂ, ਦੇ ਆਉਣੀਆਂ ਬੜੇ ਆਰਾਮ ਨਾਲ। ਬੜੇ ਆਰਾਮ ਮੁੱਲ ਤੇ ਉਦੋਂ ਸ਼ੈਵਾਂ ਲੱਭਦੀਆਂ ਨਹੀਂ ਹੋਣੀਆਂ ਨਾ। ਜੌਂ ਕੁੱਟਣੇ, ਕੁੱਟ ਕੇ ਸੁੱਕਣੇ ਪਾਉਣੇ, ਫਿਰ ਛਿਲਕਣੇ, ਫਿਰ ਬਣਾ ਲੈਣੇ ਪੱਠੀ ਤੇ ਆਸਾਂ ਫੱਟੇ ਜੌਂ ਦੇਸੀ ਖੁਰਾਕਾਂ। ਨਹੀਂ ਇੱਥੇ ਤਾਂ ਕੋਈ ਸ਼ੈ ਜਿਸ ਦਿਨ ਲਿਆ ਜਾਂਦੇ, ਸਮੋਸੇ ਪਕੌੜੇ ਰਹਿ ਗਏ, ਪਤਾ ਹੀ ਨਹੀਂਗਾ। ਮੱਕੀ ਦੇ ਦਾਣੇ, ਛੋਲਿਆਂ ਦੇ ਦਾਣੇ, ਇੰਨੇ ਬਣਾ। ਉਹ ਪਿੰਡ 'ਚ ਭੱਠੀਆਂ ਬਣੀਆਂ ਸੀ? ਹਾਂ ਭੱਠੀ ਨਾਲ। ਅੱਛਾ ਭੱਠੀਆਂ ਪਿੰਡ 'ਚ ਘਿਓਰ ਸੀ। ਦਾਣੇ ਲੈ ਕੇ ਜਾਣੇ ਤੇ ਉਹਨਾਂ ਨੇ ਭੁੰਨ ਕੇ ਦੇਣੇ। ਘਿਓਰ ਸੀ, ਉਹਨਾਂ ਭੱਠੀ ਇਹ ਜਾ ਕੇ ਤਾ ਲੈਣੀ। ਹੁਣ ਭੱਠੀ ਤਾ ਲੈਣੀ, ਤੂੰ ਗਿਆ, ਤੂੰ ਵੀ ਬਾਰੀ, ਮੇਰੀ ਬਾਰੀ, ਮੇਰੀ ਬਾਰੀ, ਬਾਰੀ ਨਾਲ ਇਹ ਆਪ ਨੇ ਐ ਕਰਕੇ ਪਾੜਾ ਕੱਢੀ ਜਾਣਾ। ਤੇ ਉਹ ਹੈ ਕਿੰਨਾਂ ਦੀਆਂ ਸੀ ਭੱਠੀਆਂ? ਐਨੇ ਲੱਪ ਨਾ ਕੱਢਣੀ ਪਾੜਾ ਤੇ ਦੂਜਾ ਭੰਨ ਕੇ ਤੇਰੇ ਤੇ ਜਾ ਲੈ। ਹੁਣ ਯਾਦ ਤੇ ਆਉਂਦੇ ਨੇ, ਦਿਲ ਕਰਦਾ ਹੋਣਾ ਉੱਥੇ ਜਾਣ ਨੂੰ, ਇੱਕ ਵਾਰੀ ਵੀ ਵੇਖ ਕੇ ਆਵਾਂ ਆਪਣਾ ਪਿੰਡ ਕਿਵੇਂ ਦਾ ਸੀ। ਉੱਥੇ ਨਾ ਦੇ ਪਿੰਡਾਂ ਵਿੱਚ ਸਮੇਂ ਹੋਣਗੇ ਵਿਚਾਰੇ ਜਿਹੜੇ ਸਾਡੇ ਬਥੇਰਾ ਅਕਸਰ। ਨਾਜ਼ਰੀਨ, ਤੁਸੀਂ ਵੇਖਿਆ ਕਿ ਇਸ ਪਿਆਰ ਮੁਹੱਬਤ ਦੇ ਨਾਲ ਉੱਥੇ ਰਹਿ ਰਹੇ ਸਨ। ਇਹ ਸਾਰੇ ਪੰਜਾਬੀ ਘੁਲ ਮਿਲ ਕੇ ਇੱਕ ਦੂਸਰੇ ਦੇ ਨਾਲ ਰਹਿੰਦੇ ਸਨ। ਜਦੋਂ ਆਏ ਆ ਪਿਓ ਦਾ ਤਾਂ ਜੀ ਨਹੀਂ ਲੱਗਾ ਇੱਥੇ, ਪਿਓ ਦਾ ਤਾਂ ਜੀ ਨਹੀਂ ਲੱਗਾ, ਭੱਜ ਚੋਰੀ ਨਿਕਲ ਜਾਂਦਾ ਰਹੇ। ਉਹਦਾ ਜੀ ਨਹੀਂ ਲੱਗਾ, ਮੈਂ ਚਲੇ ਜਾਵਾਂ। ਅੱਛਾ, ਦਿਲ ਹੀ ਨਹੀਂ ਸੀ ਲੱਗਦਾ ਇੱਥੇ ਮੇਰਾ ਪਿਓ। ਉਹ ਹੁਣ ਤੇ ਫਿਰ ਵਿਚਾਰਾ ਬਹਿ ਗਿਆ। ਫੁੱਫੀ ਸਾਡੇ ਕਦੇ ਉੱਥੇ ਹੀ ਮਨ ਮੁਰਗੀ ਹੋ ਹੁਣ। ਚਲੋ ਅੱਲਾ ਸੋਹਣਾ ਸਿਹਤ ਦੇ। ਠੀਕ ਹੈ, ਫਿਰ ਤੁਹਾਡੀ ਹੁਣ ਬੜੀਆਂ ਗੱਲਾਂ ਸੁਣ ਲਈਆਂ, ਹੁਣ ਥੱਕ ਗਏ ਹੋਵੋਗੇ ਤੇ ਚਲੋ ਠੀਕ ਹੈ। ਨਾਜ਼ਰੀਨ, ਤੁਸੀਂ ਸੁਣਿਆ ਕਿਸ ਪਿਆਰ ਮੁਹੱਬਤ ਦੇ ਨਾਲ ਤੇ ਕਿਸ ਅੰਦਾਜ਼ ਦੇ ਨਾਲ ਉੱਥੇ ਇਕੱਠੇ ਰਹਿੰਦੇ ਸੀ, ਇਕੱਠੇ ਖਾਂਦੇ ਸੀ, ਇਕੱਠੇ ਖੇਲਦੇ ਸੀ। ਔਰ ਫਿਰ ਜਦੋਂ ਆਉਣ ਲੱਗੇ ਉਦੋਂ ਉਹ ਲੋਕ ਆਉਣ ਨਹੀਂ ਸੀ ਦਿੰਦੇ। ਇਹ ਪੰਜਾਬੀਆਂ ਦੀ ਇੱਕ ਦੂਸਰੇ ਦੇ ਨਾਲ ਮੁਹੱਬਤ ਸੀ, ਉਹਨਾਂ ਦਾ ਇੱਕ ਦੂਸਰੇ ਨਾਲ ਪਿਆਰ ਸੀ। ਆ ਜਿਹੜਾ ਮਿੱਠੂ ਹੈ ਨਾ, ਮਿੱਠੂ ਕੋ ਚਾਂਦੀ ਦੇ ਰੁਪਈਏ। ਤੇ ਸੁਣ, ਅਬਦਲ ਚਾਂਦੀ ਦੇ ਰੁਪਈਏ ਉਹਨਾਂ ਕੀ ਕੀਤਾ ਨਾ, ਮਿੱਟੀ ਦਾ ਏਡਾ ਸਾਰਾ ਥੜਾ ਜਿਹਾ ਬਣਾ ਲਿਆ, ਉਹਦੇ ਵਿੱਚ ਪਾ ਤੇ ਉਹ ਚਾਂਦੀ ਦੇ ਰੁਪਈਏ ਪਾ ਕੇ ਲਿਪਤਾ, ਲਿਪ ਕੇ ਤੇ ਸਾਡਾ ਬਰਾਂਡਾ ਜਿਹਾ ਕੋਠਾ ਹੈ, ਆ ਗਏ ਜਿੰਦਾ ਕੁੰਡਾ ਨਾ ਲਾਇਆ, ਲਿਪਤਾ ਲਿਪ ਕੇ ਤੇ ਉੱਥੇ ਰੁੜ ਕੇ ਕਰ ਦਿੱਤਾ। ਇੱਧਰ ਤੈਨੂੰ ਕੀ ਪਤਾ ਉਹਦੇ ਵਿੱਚ ਕੀ ਹੈ? ਆਖਿਆ ਮਿੱਟੀ ਹੈ। ਇੰਨੇ ਨਾ ਦੇ ਹੁਣ ਤੇ ਉਹ ਇਹ ਮੰਨੇ। ਚਲੋ ਜੀ, ਨਮਾਜ਼ ਨਾਜ਼ਰੀਨ, ਮੈਂ ਵਸੀਮ ਹੈਦਰ, ਆਸਫ ਅਲੀ ਨਜਮ, ਕੈਮਰਾਮੈਨ ਹੈਦਰ ਅਲੀ ਦਰਵੇਸ਼ ਦੇ ਨਾਲ ਪ੍ਰੋਗਰਾਮ ਤੋਂ ਇਜਾਜ਼ਤ ਚਾਹਾਂਗੇ। ਰੱਬ ਰਾਖਾ।